ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਮੇਰੇ ਵੱਲੋਂ ਹਰਜੋਤ ਸਿੰਘ ਖਾਲਸਾ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ। ਤੇ ਸਰੋਤਿਓ, ਥੋੜੀ ਜੀ ਸਾਡੀ ਅੱਜ ਪ੍ਰੋਬਲਮ ਇਸ ਕਰਕੇ ਆ ਗਈ ਆ ਵੀ ਸਾਡੇ ਸਟੂਡੀਓ ਦੇ ਵਿੱਚ ਥੋੜੀ ਇੰਟਰਨੈਟ ਦੀ, ਕੰਪਿਊਟਰਸ ਦੀ ਜਿਹੜੀ ਥੋੜੀ ਪ੍ਰੋਬਲਮ ਆਈ। ਉਨੀ ਦੇਰ ਤੱਕ ਆਪਾਂ ਤੁਹਾਡੇ ਨਾਲ ਜਿਹੜੇ ਇਸ ਫੋਨ ਦੇ ਜ਼ਰੀਏ ਜਿਹੜੀ ਰਾਬਤਾ ਕਾਇਮ ਕਰ ਰਹੇ ਆ। ਥੋੜੀਆਂ ਬਹੁਤੀਆਂ ਆਪਾਂ ਗੱਲਾਂ ਬਾਤਾਂ ਕਰਾਂਗੇ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਡੇ ਸਰੋਤੇ ਜਿਹੜੇ ਜੁੜ ਰਹੇ ਨੇ। ਸਤਿ ਸ਼੍ਰੀ ਅਕਾਲ ਹੈ ਜੀ ਸਾਰਿਆਂ ਨੂੰ। ਤੇ ਹਰਜੋਤ ਸਿੰਘ ਜੀ, ਜਿੱਦਾਂ ਆਪਾਂ ਕੱਲ ਵੀ ਆਪਣੇ ਸਰੋਤਿਆਂ ਦੇ ਨਾਲ ਜਿਹੜੀ ਖਬਰ ਸ਼ੇਅਰ ਕੀਤੀ ਸੀ, ਜਿਹੜੀ 7-11 ਦੇ ਵਿੱਚ 7-11 ਦੇ ਉੱਤੇ ਜਿਹੜੇ ਤਕਰੀਬਨ 100 ਤੋਂ ਜਿਹੜੇ 7-11 ਸੀਗੇ ਪੂਰੇ ਅਮਰੀਕਾ ਭਰ ਦੇ ਵਿੱਚ, ਉੱਥੇ ਉਹਨਾਂ ਨੇ ਜਿਹੜੀ ਆ ਵੱਡੀ ਛਾਪੇਮਾਰੀ ਕਰਕੇ ਜਿਹੜੇ 21 ਜਣਿਆਂ ਨੂੰ ਗ੍ਰਿਫਤਾਰ ਕੀਤਾ ਤੇ ਨਾਲ 7 ਦਿਨ ਦਾ ਹੀ ਹਰਜੋਤ ਸਿੰਘ ਜੀ ਮਾਫੀ ਚਾਹੁੰਦਾ 3 ਦਿਨਾਂ ਦਾ ਸਮਾਂ ਦਿੱਤਾ ਵੀ ਆਪਣੇ ਸਾਰੇ EMPLOYEES ਦੀ ਜਿਹੜੀ ਸਾਨੂੰ ਜਾਣਕਾਰੀ ਦਿੱਤੀ ਜਾਵੇ। ਸੋ ਬਿਲਕੁਲ, ਜਿੰਨੇ ਵੀ ਸਾਡੇ ਸਰੋਤੇ ਆਲ ਓਵਰ ਦੀ ਵਰਲਡ ਦੇਖ ਰਹੇ ਆ, ਆਪਾਂ ਸਰੋਤਿਆਂ ਨੂੰ ਇਹ ਗੱਲ ਦੱਸਣੀ ਚਾਹੁੰਦੇ ਆ ਵੀ ਅਮਰੀਕਾ ਦੇ ਵਿੱਚ ਜਿਹੜਾ ਸਮਾਲ ਬਿਜ਼ਨਸ ਆ ਉਹਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਓਨਰ ਆ। ਅਗਰ ਤੁਸੀਂ ਦੇਖੋ, ਖਾਸ ਕਰਕੇ 7-11 ਹੋ ਗਏ, ਲਿਕਰ ਸਟੋਰ ਹੋ ਗਏ, ਗੈਸ ਸਟੇਸ਼ਨ ਹੋ ਗਏ, ਸਬਵੇ ਹੋ ਗਏ, ਪੀਜ਼ੇ ਸਟੋਰ ਹੋ ਗਏ, ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਪੰਜਾਬੀ ਆ ਓਨ ਵੀ ਕਰਦੇ ਆ ਤੇ ਉਹਨਾਂ ਦੇ ਉੱਤੇ ਕੰਮ ਵੀ ਕਰਦੇ ਆ। ਸੋ ਕੱਲ 100 ਤੋਂ ਵੱਧ ਦੇ ਕਰੀਬ ਜਿਹੜੇ ਆ 7-11 ਇੱਕ ਕੰਪਨੀ ਨੂੰ ਉਹਨਾਂ ਨੇ ਹਿੱਟ ਕੀਤਾ 17 ਸਟੇਟਾਂ ਦੇ ਵਿੱਚ। 17 ਸਟੇਟਾਂ ਦੇ ਵਿੱਚ। ਤੇ ਜਿਹੜੀ 7-11 ਦੀ ਫਰੈਂਚਾਈਜ਼ੀ ਆ ਉਹ ਤਾਂ ਬੜੀ ਆਰਾਮ ਨਾਲ ਸਤਿ ਸ੍ਰੀ ਅਕਾਲ ਕਹਿ ਕੇ ਪਾਸੇ ਹੋ ਗਈ ਵੀ ਜਿਹੜੇ ਸਾਡੇ ਫਰੈਂਚਾਈਜ਼ੀ ਦੇ ਇੰਡੀਪੈਂਡੈਂਟ ਓਨਰ ਆ ਉਹੀ ਉਹਨਾਂ ਦੀ ਮਰਜ਼ੀ ਹੁੰਦੀ ਕਿ ਇਹਨੂੰ ਹਾਇਰ ਕਰਨਾ ਨਹੀਂ ਹਾਇਰ ਕਰਨਾ, ਪਰ ਅਸੀਂ ਇਲੀਗਲ ਬੰਦਾ ਕੋਈ ਹਾਇਰ ਨਹੀਂ ਕਰਦੇ। ਜੇ ਉਹ ਇਦਾਂ ਦੀ ਇਲੀਗਲ ਪ੍ਰੈਕਟਿਸ ਕਰਦੇ ਆ ਤਾਂ ਅਸੀਂ ਉਹਨਾਂ ਦੀ ਜਿਹੜੀ ਫਰੈਂਚਾਈਜ਼ੀ ਦਾ ਕੰਟਰੈਕਟ ਆ ਉਹ ਕੈਂਸਲ ਕਰ ਦੇਵਾਂਗੇ। ਅਸੀਂ ਉਹਦੇ ਲਈ ਜ਼ਿੰਮੇਵਾਰ ਨਹੀਂ। ਬੇਸਿਕਲੀ ਉਹਨਾਂ ਨੇ ਆਪਣਾ ਜਿਹੜਾ ਕਹਿ ਲਓ ਵੀ ਪੱਲਾ ਜਿਹੜਾ ਆ ਉਹ ਛਡਾ ਲਿਆ। ਤੇ ਪੱਲਾ ਛਡਾਉਣ ਦੇ ਨਾਲ ਤਾਂ ਫਿਰ ਹਰਜੋਤ ਸਿੰਘ ਜੀ ਸਭ ਨੂੰ ਪਤਾ ਆ ਵੀ ਅਜਿਹੀ ਸਥਿਤੀਆਂ ਦੇ ਵਿੱਚ ਜਿਹੜਾ ਉਹ ਬਣਦਾ ਕੀ ਆ। ਤੇ ਨਾਲ ਹਰਜੋਤ ਸਿੰਘ ਜੀ ਕੱਲੀ ਇਹੀ ਗੱਲ ਨਹੀਂ ਆ, ਆਪਾਂ ਇਹ ਵੀ ਜਿਹੜਾ ਇਸ ਦੇ ਵਿੱਚ ਜਿਹੜਾ ਦੇਖਿਆ ਆ ਵੀ ਕਿਸ ਤਰੀਕੇ ਦੇ ਨਾਲ ਬਾਅਦ ਦੇ ਵਿੱਚ ਜਿਹੜੇ 7-11 ਵਾਲੇ ਨੇ ਉਹਨਾਂ ਦੀਆਂ ਫਰੈਂਚਾਈਜ਼ੀਆਂ ਵੀ ਕੈਂਸਲ ਕਰਨ ਤੱਕ ਦੀ ਜਿਹੜੀ ਆ ਉਹ ਗੱਲ ਜਿਹੜੀ ਉਹਨਾਂ ਨੇ ਆਖੀ ਆ। ਤੇ ਇਹ ਪਿਛਲੇ ਸਮੇਂ 'ਚ ਹੋਇਆ ਵੀ ਆ। 2003 ਦੇ ਵਿੱਚ 2013 ਦੇ ਵਿੱਚ ਨਿਊਯਾਰਕ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਵਾਲਿਆਂ ਨੇ ਰੇਡ ਮਾਰੀ ਸੀ। ਇਸੇ ਤਰ੍ਹਾਂ ਇੱਕ ਪਾਕਿਸਤਾਨੀ ਮੂਲ ਦਾ ਆਪਣਾ ਪੰਜਾਬੀ ਬੰਦਾ ਸੀ ਜਿਹਦੇ 10-11 ਜਿਹੜੇ 7-11 ਸੀ ਉਹਨਾਂ ਦੇ ਉੱਤੇ ਉਹਨਾਂ ਨੇ ਜਿਹੜੇ ਕੁਝ ਇਲੀਗਲ ਜਾਂ ਅਨਡਾਕੂਮੈਂਟਡ ਬੰਦੇ ਜਾਂ ਜਿਹੜੀ ਸਟੋਲਨ ਆਇਡੈਂਟੀਟੀ ਕਹਿ ਦਿੰਦੇ ਆ ਵੀ ਕਿਸੇ ਹੋਰ ਦੇ ਨਾਮ ਦੇ ਉੱਤੇ ਕੰਮ ਕਰਦੇ ਸੀ, ਉਹ ਫੜੇ ਸੀ। ਤੇ ਉਹ ਤੋਂ ਬਾਅਦ ਉਹਦੇ ਸਾਰੇ ਸਟੋਰ ਉਹਨਾਂ ਨੇ ਵਾਪਸ ਲੈ ਲਏ ਸੀ ਜੀ। ਸੋ ਬਹੁਤ ਸਾਰੇ ਜਿਹੜੇ ਲੋਕ ਹੈਗੇ ਆਪਣੇ ਛੋਟੇ ਉਹਨਾਂ ਦੇ ਲਿਕਰ ਸਟੋਰ, ਗੈਸ ਸਟੇਸ਼ਨ ਵੀ ਹੈਗੇ ਆ। ਤੇ ਮੈਨੂੰ ਰਾਜਕਨਵੀਰ ਸਿੰਘ ਜੀ ਲੱਗਦਾ ਵੀ ਇਹ ਜਿਹੜੇ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਵਾਲੇ ਆ ਇਹ ਖਾਸ ਕਰਕੇ ਉਹਨਾਂ ਸਟੇਟਾਂ ਨੂੰ ਜ਼ਿਆਦਾ ਹਿੱਟ ਕਰ ਰਹੇ ਆ ਜਿਹੜੀਆਂ ਸੈਂਚੁਰੀ ਸਟੇਟ ਬਣੀਆਂ ਹੋਈਆਂ ਆ। ਬਿਲਕੁਲ, ਜਿੱਦਾਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੱਸਿਆ ਵੀ ਸੀ ਆਪਣੇ ਸਾਰੇ ਸਰੋਤਿਆਂ ਨੂੰ ਵੀ ਜਿਸ ਤਰੀਕੇ ਦੇ ਨਾਲ ਕੈਲੀਫੋਰਨੀਆ ਨੇ ਕੇਂਦਰ ਦੇ ਨਾਲ ਜਿਹੜੀ ਆਪਣੀ ਫੈਡਰਲ ਗਵਰਨਮੈਂਟ ਆ ਉਸ ਦੇ ਨਾਲ ਸਿੱਧੀ ਜਿਹੜਾ ਕਹਿ ਲਓ ਵੀ ਸਿਰ ਡਾਲਿਆ ਇੱਕ ਦੂਜੇ ਦੇ ਨਾਲ, ਜਿੱਦਾਂ ਕਹਿ ਲਓ ਵੀ ਸਾਨਾਂ ਦਾ ਭੇਡ ਜਿਹੜਾ ਹੋਣ ਵਾਲੀ ਗੱਲ ਆ। ਆਪਣੇ ਜਿਹੜੇ ਅਟਾਰਨੀ ਜਨਰਲ ਆ ਉਹ ਹੋਰ ਗੱਲਾਂ ਕਰਦੇ ਨੇ, ਫੈਡਰਲ ਐਡਮਿਨਿਸਟ੍ਰੇਸ਼ਨ ਜਿਹੜੀ ਹੋਰ ਗੱਲਾਂ ਕਰਦੀ ਹੈ। ਤੇ ਦੂਜੇ ਪਾਸੇ ਜਿਹੜੀ ਕੈਲੀਫੋਰਨੀਆ ਉਹਨਾਂ ਨੇ 2018 ਦੇ ਵਿੱਚ ਲਾਗੂ ਕਰਤਾ ਸੀਗਾ ਵੀ ਸਾਡੀ ਜਿੱਦਾਂ ਸਟਾਰਟ ਹੋਇਆ ਸੀ ਇਹ ਨਵਾਂ ਸਾਲ ਵੀ ਜਿਹੜੀ ਕੈਲੀਫੋਰਨੀਆ ਸੈਂਚੁਰੀ ਸਟੇਟ ਆ। ਹੁਣ ਦੇਖੋ ਹਰਜੋਤ ਸਿੰਘ ਜੀ, ਜਿਹੜੇ ਕੋਈ ਇੱਥੋਂ ਫੜੇ ਗਏ ਹੋਣਗੇ, ਕੱਲ ਆਪਾਂ ਜਿਹੜੀਆਂ ਇੱਥੇ ਲੋਕਲ ਖਬਰਾਂ ਦੇਖਦੇ ਸੀ ਸੈਂਟਾ ਕਲਾਰਾ ਦੇ ਜਿਹੜੇ ਕਈ 7-11 ਦੇ ਉੱਤੇ ਜਿਹੜਾ ਛਾਪੇਮਾਰੀ ਹੋਈ, ਉੱਥੇ ਕਈ ਜਿਹੜੇ ਸੀਗੇ ਜਿਹੜੇ ਓਨਰ ਸੀਗੇ ਉਹ ਕਹਿੰਦੇ ਵੀ ਕੋਈ ਇਹਦੇ ਵਿੱਚ ਡਰਨ ਵਾਲੀ ਗੱਲ ਨਹੀਂ ਹੈ, ਰੈਗੂਲਰ ਚੈੱਕਅਪ ਵੀ ਸੀਗਾ। ਚਲੋ ਹੁਣ ਉਹਨਾਂ ਨੇ ਵੀ ਕੁਛ ਨਾ ਕੁਛ ਜਿਹੜਾ ਕਹਿਣਾ ਹੈ, ਪਰ ਸਭ ਨੂੰ ਅੰਦਰ ਖਾਤੇ ਪਤਾ ਆ ਵੀ ਇਸ ਦੇ ਪਿੱਛੇ ਜਿਹੜਾ ਜ਼ੋਰ ਕੇਸ ਕਰਕੇ ਆ, ਕਿਉਂਕਿ ਆਈਸ ਦੇ ਜਿਹੜੇ ਇਸ ਟਾਈਮ ਜਿਹੜੇ ਐਕਟਿੰਗ ਡਾਇਰੈਕਟਰ ਆ ਉਹਨਾਂ ਨੇ ਖੁਦ ਇਹ ਚੀਜ਼ ਜਿਹੜੀ ਮੰਨੀ ਆ ਤੇ ਉਹਨਾਂ ਨੇ ਇਹ ਚੀਜ਼ ਆਖੀ ਆ ਵੀ ਇਹ ਜਿਹੜੀ ਛਾਪੇਮਾਰੀ ਆ ਸਿਰਫ ਤੇ ਸਿਰਫ ਜਿਹੜੇ ਅਨਡਾਕੂਮੈਂਟਡ ਇਲੀਗਲ ਕਾਈਂਡ ਆਫ ਉਹਨਾਂ ਬੰਦਿਆਂ ਨੂੰ ਰੋਕਣ ਦੇ ਲਈ, ਤੇ ਉਹ EMPLOYERS ਦੇ ਉੱਤੇ ਨਾਲ ਇੱਕ ਹਿਸਾਬ ਨਾਲ ਚੇਤਾਵਨੀ ਆ ਵੀ ਤੁਸੀਂ ਅਜਿਹੇ ਬੰਦਿਆਂ ਨੂੰ ਹਾਇਰ ਨਹੀਂ ਕਰ ਸਕਦੇ। ਆਪਾਂ ਥੋੜੇ ਦਿਨ ਪਹਿਲਾਂ ਇੱਕ ਜਿਹੜੇ ਹੋਰ ਲਾਅ ਦੇ ਬਾਰੇ ਵੀ ਦੱਸੀਏ ਵੀ ਜਿਹੜਾ ਸੈਕਰਾਮੈਂਟੋ ਦੇ ਵਿੱਚ ਜਿਹੜੇ ਸੈਨ ਫਰਾਂਸਿਸਕੋ ਦੇ ਆਪਣੇ ਜਿਹੜੇ ਅਸੈਂਬਲੀਮੈਨ ਸੀ ਉਹਨਾਂ ਨੇ ਜਿਹੜਾ ਲਿਆਂਦਾ ਸੀਗਾ ਵੀ ਜੇ EMPLOYER ਦੇ ਉੱਤੇ ਜੇ ਇਦਾਂ ਕੋਈ ਛਾਪੇਮਾਰੀ ਹੋਣ ਲੱਗਦੀ ਹੈ ਤੇ ਉਹਨੂੰ ਆਪਣੇ ਸਾਰੇ EMPLOYEES ਨੂੰ ਦੱਸਣਾ ਪਊਗਾ। ਪਰ ਹੁਣ ਇਹਦੇ ਬਾਰੇ ਤਾਂ ਕਿਸੇ ਨੂੰ ਪਤਾ ਨਹੀਂ ਸੀਗਾ ਕਿਉਂਕਿ ਜਿਹੜੀ ਛਾਪੇਮਾਰੀ ਹੈ ਰੇਡ ਆ ਉਹ ਅਚਨਚੇਤੇ ਜਿਹੜੀ ਉਹ ਮਾਰੀ ਗਈ ਆ। ਸੋ ਇਹਦੇ ਕਰਕੇ ਜਿਹੜੀ ਇਹ ਚੀਜ਼ ਜਿਹੜੀ ਉਹ ਦੇਖੀ ਗਈ ਆ। ਸੋ ਇਸ ਟਾਈਮ ਸਿਚੁਏਸ਼ਨ ਜਿਹੜੀ ਹੈ 7-11 ਨੂੰ ਲੈ ਕੇ ਇਹ ਹੈਗੀ ਆ। ਤੇ ਪਰ ਨਾਲ ਹਰਜੋਤ ਸਿੰਘ ਜੀ ਇੱਕ ਡਰ ਵੀ ਜਿਹੜਾ ਕਿਤੇ ਨਾ ਕਿਤੇ ਬਹੁਤ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਡਰ ਆ ਭੈ ਆ ਉਹ ਜਿਹੜਾ ਇਸ ਤੇ ਕਰਕੇ ਬਿਲਕੁਲ ਇਹ ਜਿਹੜਾ ਕਲੀਅਰ ਮੈਸੇਜ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਤੇ ਨਾਲ ਦੀ ਨਾਲ ਆਈਸ ਵੱਲੋਂ ਜਿਹੜਾ ਦਿੱਤਾ ਗਿਆ ਸਮਾਲ ਬਿਜ਼ਨਸ ਓਨਰ ਨੂੰ ਜਾਂ ਬਿਜ਼ਨਸ ਓਨਰਸ ਆ ਉਹਨਾਂ ਨੂੰ ਪਈ
ਜੇ ਤੁਸੀਂ ਅਨਡਾਕੂਮੈਂਟਡ ਜਾਂ ਇਲੀਗਲ ਬੰਦੇ ਹਾਇਰ ਕਰੋਗੇ ਤੇ ਅਸੀਂ ਪੂਰੀ ਤਰ੍ਹਾਂ ਤੁਹਾਡੇ ਪਿੱਛੇ ਆਵਾਂਗੇ। ਜਿਹੜਾ ਸਮਾਲ ਬਿਜ਼ਨਸ ਆ ਰਾਜਕਰਮਵੀਰ ਸਿੰਘ ਜੀ, ਉਹ ਆਲਰੇਡੀ ਜਿੱਦਾਂ ਕਾਫੀ ਜਿਹੜੀ ਸਖਤ ਜਿਹੜੀ ਆ ਟਾਈਮ ਦੇ ਵਿੱਚ ਉਹ ਲੰਘ ਰਿਹਾ ਹੈਗਾ, ਕੈਲੀਫੋਰਨੀਆ ਦੇ ਵਿੱਚ ਵੀ, ਹੋਰ ਸਟੇਟਾਂ 'ਚ ਵੀ। ਹੁਣ ਇੱਥੇ ਜਿਹੜੇ ਮਿਨੀਮਮ ਵੇਜ ਹੈਗੇ ਆ ਸੈਨ ਫਰਾਂਸਿਸਕੋ 'ਚ $15 ਹੋ ਗਏ ਆ, ਤੇ ਜਿੱਦਾਂ ਸੈਨ ਹੋਜ਼ੇ 'ਚ $13.5 ਹੋ ਗਿਆ ਮਿਨੀਮਮ ਵੇਜ, ਰਾਈਟ ਜੀ। 2021-22 ਤਾਈਂ $15 ਸਾਰੇ ਹੋ ਜਾਣੇ ਆ। ਸੋ ਉਹਦੇ ਨਾਲ ਕੀ ਆ ਵੀ ਜਿਹੜੇ ਸਮਾਲ ਬਿਜ਼ਨਸ ਓਨਰ ਆ, ਖਾਸ ਕਰਕੇ ਕੋਈ ਸਾਬੇ ਓਨਰਸ ਆ, ਛੋਟੇ ਛੋਟੇ ਸਟੋਰਾਂ ਵਾਲੇ ਹੈਗੇ ਆ, ਉਹਨਾਂ ਲਈ ਜਿਹੜਾ ਸਰਵਾਈਵ ਕਰਨਾ ਔਖਾ ਬਹੁਤ ਆ, ਕਿਉਂਕਿ ਇੱਕ ਤਾਂ ਉੱਪਰੋਂ ਜਿਹੜੀਆਂ ਆਨਲਾਈਨ ਕੰਪਨੀਆਂ ਆ ਉਹ ਕੰਪੀਟ ਕਰ ਰਹੀਆਂ ਹੈਗੀਆਂ ਹਨਾ, ਬੰਦੇ ਲੋਕ ਸਾਰਾ ਕੁਝ ਆਨਲਾਈਨ ਬਾਈ ਕਰਦੇ ਆ, ਤੇ ਜਿਹੜੇ ਸਮਾਲ ਬਿਜ਼ਨਸ ਵਾਲੇ ਆ ਉਹ ਜਿਹੜੇ ਆ ਉਹਨਾਂ ਨੂੰ ਅਫੋਰਡ ਕਰਨਾ ਬੜਾ ਹਾਰਡ ਆ। ਤੇ ਨਾਲ ਦੀ ਨਾਲ ਜਿਹੜਾ ਹੈਗਾ ਆ ਜਿਹੜਾ ਹੁਣ ਵਾਲਮਾਰਟ ਨੇ ਅੱਜ ਅਨਾਉਂਸ ਕੀਤਾ ਹੈਗਾ ਵੀ ਉਹਨਾਂ ਨੇ ਵੀ ਮਿਨੀਮਮ ਬੇਸ, ਦੇਖੋ ਵਾਲਮਾਰਟ ਤਾਂ $11 ਦੇ ਰਿਹਾ ਮਿਨੀਮਮ ਬੇਸ, ਤੇ ਬਾਕੀ ਜਿਹੜੇ ਹੁਣ ਜਿਹੜੇ ਛੋਟੇ ਬਿਜ਼ਨਸ ਉਹਨਾਂ ਨੂੰ ਕਹਿੰਦੇ ਤੁਸੀਂ $15 ਦਿਓ। ਕੱਲ ਮੈਂ 7-11 ਵਾਲੇ $15 ਤਾਂ ਹਰਜੋਤ ਸਿੰਘ ਜੀ 2020 ਤੱਕ ਜਿਹੜੇ ਹੌਲੀ ਹੌਲੀ ਕਰਕੇ ਜਿਹੜੇ ਉਹ ਵਧਨੇ ਆ, ਇਸ ਟਾਈਮ ਤਾਂ ਜਿਹੜੀ ਆਪਣੀ 10.5 ਹੀ ਹੈਗੀ ਆ। ਪਰ ਦੇਖੋ ਜਿੱਦਾਂ ਤੁਸੀਂ ਜਿਹੜੀ ਗੱਲ ਕਰ ਰਹੇ ਹੋ, ਪਰ ਮੈਨੂੰ ਲੱਗਦਾ ਜਿਨ੍ਹਾਂ ਦਾ $1 ਬਿਲੀਅਨ ਦੇ ਵਿੱਚ ਜਿਹੜਾ ਟਰਨਓਵਰ ਹੁੰਦਾ ਆ, ਜਿਨ੍ਹਾਂ ਦਾ ਹਰ ਸਾਲ ਵਿਕਦੇ ਆ, ਉਹ ਜੇ ਉਹ ਸਿਰਫ ਅੱਧਾ ਸੈਂਟ ਜਿਹੜਾ $1 ਜਿਹੜਾ ਵੱਧ ਦੇ ਰਹੇ ਆ, ਤੇ ਆਮ ਜਿਹੜੇ ਘੱਟ ਆ ਜਿਨ੍ਹਾਂ ਦਾ ਟਰਨਓਵਰ ਕਹਿ ਲਓ ਵੀ ਥੋੜਾ ਬਹੁਤਾ ਹੀ ਜਿਹੜਾ ਉਸ ਦੇ ਵਿੱਚ ਮੁਨਾਫੇ ਵਾਲੀ ਗੱਲ ਹੁੰਦੀ ਹੈ ਵੀ ਚਲੋ ਘਰ-ਬਾਰ ਵੀ ਸਾਰਿਆਂ ਨੇ ਚਲਾਉਣਾ ਆ, ਵੀ ਉਹ ਸਾਰਾ ਕੁਝ ਕਰਨਾ ਹੈ, ਤੇ ਉਹ ਕਿੰਨਾ ਜਿਹੜਾ ਅਫੋਰਡ ਕਰਨਗੇ। ਨਾਲੇ ਮਿਨੀਮਮ ਵੇਜ ਹਰਜੋਤ ਸਿੰਘ ਜੀ ਇੱਕ ਗੱਲ, ਇਹ ਦੋ ਧਾਰੀ ਤਲਵਾਰ ਆ। ਹਰ ਇੱਕ ਜਣਾ ਕਹਿੰਦਾ ਮਿਨੀਮਮ ਵੇਜ ਵਧੇ, ਪਰ ਉਸ ਦੇ ਨਾਲ ਇਹ ਪ੍ਰੋਬਲਮ ਜਿਹੜੀ ਜ਼ਰੂਰ ਹਰਜੋਤ ਸਿੰਘ ਜੀ ਆਉਂਦੀ ਆ ਵੀ ਜਿੱਥੇ 3 EMPLOYE ਹੋਣੇ ਸੀ ਉਹਦੀ ਜਗ੍ਹਾ ਤੇ ਉਹਨਾਂ ਨੇ 2 ਰੱਖ ਲੈਣੇ। ਉਹ ਨਾਲ ਦੇ ਨਾਲ ਜਿਹੜੀ ਇੱਕ ਅਨਇੰਪਲੋਇਮੈਂਟ ਵੀ ਵਧਣ ਦੇ ਜਿਹੜੇ ਅਸਾਰ ਇਸ ਦੇ ਵਿੱਚ ਵੱਧ ਜਾਂਦੇ ਆ। ਜਾਂ ਤੇ ਫਿਰ ਇਦਾਂ ਹੋਵੇ ਵੀ, ਜਾਂ ਫਿਰ ਸਾਰਿਆਂ ਨੂੰ ਇੱਕ ਯੂਨੀਵਰਸਲ ਇੱਕ ਲਾ ਦੇਣੀ ਚਾਹੀਦੀ ਤਨਖਾਹ, ਜਿੱਦਾਂ ਸਵਿਟਜ਼ਰਲੈਂਡ ਦੇ ਵਿੱਚ ਆ, ਉੱਥੇ ਹਰਜੋਤ ਸਿੰਘ ਜੀ $36,000 ਤੁਹਾਨੂੰ ਸਾਲ ਦਾ ਮਿਲਦਾ ਹੀ ਮਿਲਦਾ, ਚਾਹੇ ਤੁਸੀਂ ਕੁਛ ਵੀ ਨਾ ਜਿਹੜਾ ਉਹ ਕਰੋ। ਵੈਸੇ ਗੱਲਾਂ ਚੱਲਦੀਆਂ ਨੇ ਵੀ ਇਹ ਪੂਰੇ ਵਿਸ਼ਵ ਦੇ ਵਿੱਚ ਇਦਾਂ ਦੀ ਗੱਲ ਹੋਣੀ ਚਾਹੀਦੀ, ਪਰ ਟਾਈਮ ਚਾਹੇ ਟੀਚਰ ਆ ਚਾਹੇ ਡਾਕਟਰ ਆ, ਤਨਖਾਹ ਸੇਮ ਆ ਜੀ। ਸੋ ਦੂਸਰੀ ਇਹ ਗੱਲ ਦਾ ਰਾਜਕਰਮਵੀਰ ਸਿੰਘ ਜੀ, ਕੱਲ ਮੈਂ ਇੱਕ 7-11 ਦਾ ਜਿਹੜਾ ਓਨਰ ਆ ਉਹਦੇ ਨਾਲ ਗੱਲਬਾਤ ਕਰ ਰਿਹਾ ਸੀ, ਤੇ ਉਹ ਕਹਿੰਦੇ ਯਾਰ ਬਈ ਹੁਣ $15 $14 ਬੇ ਏਰੀਏ 'ਚ ਬੰਦੇ ਨਹੀਂ ਲੱਭਦੇ ਹੈਗੇ ਹਨਾ। ਤੇ ਅੱਗੇ ਕੀ ਸੀ ਵੀ ਬਹੁਤ ਸਾਰੇ ਆਪਣੇ ਪੰਜਾਬੀ ਮੁੰਡੇ ਕੰਮ ਕਰਦੇ ਸੀ, 60 70 ਘੰਟੇ ਕਰਦੇ ਸੀ, ਰਾਈਟ। ਸੋ ਉਹਨਾਂ ਲਈ ਅਫੋਰਡ ਕਰਨਾ ਵੀ ਸੌਖਾ ਹੁੰਦਾ ਸੀ। ਹੁਣ ਕਹਿੰਦੇ ਬਈ ਜੇ ਹੁਣ 70 ਘੰਟੇ ਕੰਮ ਕਰੂਗੇ, $15 ਆਪਾਂ ਘੰਟੇ ਦੇ ਹਿਸਾਬ ਨਾਲ ਉਹਨਾਂ ਨੂੰ ਜਿਹੜੀ ਆ ਤਨਖਾਹ ਦੇਵਾਂਗੇ, ਸਾਨੂੰ ਓਵਰ ਟਾਈਮ ਦੇਣਾ ਪੈਣਾ। 7-11 ਤਾਂ ਕਹਿੰਦਾ ਫਿਰ ਬੰਦੇ ਹੋਊਗੇ। ਸੋ ਦੱਸਦਾ ਸੀ ਵੀ ਕਹਿੰਦਾ ਜਿਨ੍ਹਾਂ ਦੇ 4-4 5-5 ਸਟੋਰ ਹੈਗੇ ਆ ਉਹਨਾਂ ਲਈ ਸਰਵਾਈਵ ਕਰਨਾ ਹੁਣ ਬਹੁਤ ਹਾਰਡ ਹੈਗਾ, ਤੇ ਬਸ ਕਹਿੰਦਾ ਉਹੀ ਹੈਗਾ ਵੀ ਜਿੱਥੇ ਹਸਬੈਂਡ ਵਾਈਫ ਕੰਮ ਕਰਦੇ ਹੈਗੇ ਆ, ਇੱਕ ਅੱਧਾ EMPLOYE ਆ, ਫੇਰ ਤੁਸੀਂ ਜਿੱਦਾਂ ਸਰਵਾਈਵ ਕਰ ਸਕਦੇ ਹੋ। ਫਿਰ ਇਹ ਆ ਵੀ ਬਸ ਤੁਸੀਂ ਕੰਮ ਕਰਨ ਜੋਗੇ ਜਿਹੜੇ ਜੀ ਰਹਿ ਜਾਂਦੇ ਆ। ਇਹ ਸਿਚੁਏਸ਼ਨ ਜਿਹੜੀ ਕਿਤੇ ਨਾ ਕਿਤੇ ਕੋਈ ਏਡੀ ਵਧੀਆ ਜਿਹੜੀ ਉਹ ਬਣ ਨਹੀਂ ਰਹੀ। ਤੇ ਹਰਜੋਤ ਸਿੰਘ ਜੀ ਹੁਣੇ ਇੱਕ ਜਿਹੜੀ ਮੈਂ ਖਬਰ ਜਿਹੜੀ ਪੜ੍ਹ ਰਿਹਾ ਸੀ ਵੀ ਜਿਹੜਾ ਟਰੰਪ ਪ੍ਰਸ਼ਾਸਨ ਆ ਉਹਨਾਂ ਨੇ ਇਹ ਆਖਿਆ ਆ ਵੀ ਜਿਹੜੀਆਂ ਇਹ ਸੂਬੇ ਆ ਮੈਡੀਕੇਡ ਜਿਨ੍ਹਾਂ ਨੂੰ ਮਿਲਦਾ ਆ ਉਹਨਾਂ ਦੇ ਲਈ ਕੋਈ ਵਰਕ ਰਿਕੁਆਇਰਮੈਂਟਸ ਜਿਹੜੀਆਂ ਉਹ ਇੰਪੋਜ਼ ਕਰਨ, ਯਾਨੀ ਕਿ ਕੁਛ ਨਾ ਕੁਛ ਘੱਟੋ ਘੱਟ ਜਿਹੜਾ ਕੋਈ ਕੰਮ ਕਰਦਾ ਹੋਊਗਾ ਉਸੇ ਨੂੰ ਹੀ ਜਿਹੜਾ ਮੈਡੀਕੇਡ ਜਿਹੜੀ ਆ ਉਹ ਮਿਲੂਗੀ, ਤੇ ਜਾਂ ਜਿਹਨੇ ਕੁਛ ਚਿਰ ਜਿਹੜਾ ਕੰਮ ਕੀਤਾ ਹੋਵੇਗਾ ਤਾਂ ਹੀ ਜਿਹੜੀ ਉਹਨੂੰ ਮੈਡੀਕੇਡ। ਸੋ ਬਿਲਕੁਲ ਇਹ ਹੋਣਾ ਚਾਹੀਦਾ। ਮੈਂ ਤਾਂ ਇਸ ਹੱਕ ਦੇ ਵਿੱਚ ਆ। ਪਹਿਲਾਂ ਵੀ ਕਈ ਵਾਰੀ ਕੀ ਆ ਵੀ ਲੋਕ ਆਉਂਦੇ ਹੈਗੇ ਇਸ ਮੁਲਕ ਦੇ ਵਿੱਚ, ਉਹਨਾਂ ਨੇ ਕਦੇ ਕੰਮ ਹੀ ਨਹੀਂ ਕੀਤਾ ਹੁੰਦਾ ਹੈਗਾ। ਐਗਜ਼ਾਮਪਲ ਦਿੰਦਾ, ਕਈ ਵਾਰ ਕੋਈ ਆਪਣੇ ਪੇਰੈਂਟਸ ਨੂੰ ਜਿਹੜਾ ਅਪਲਾਈ ਕਰਦਾ ਹੈਗਾ ਕਿਸੇ ਵੀ ਕੰਟਰੀ ਦਾ ਹੋਵੇ, ਉਹ ਇੱਥੇ ਆਉਂਦੇ ਆ, ਕੰਮ ਕੀਤਾ ਨਹੀਂ ਹੁੰਦਾ, ਆਉਂਦੇ ਫ੍ਰੀ ਮੈਡੀਕਲ ਲੱਗ ਜਾਂਦਾ, ਕਈ ਫਿਰ ਬਿੱਲ ਫੇਰ ਵੀ ਲਵਾ ਲੈਂਦੇ ਆ। ਪਰ ਜਿਹੜੇ ਲੋਕ ਇੱਥੇ 30 40 ਸਾਲ ਜਿਨ੍ਹਾਂ ਨੇ ਕੰਮ ਕੀਤਾ ਆ, ਟੈਕਸ ਦਿੱਤਾ ਆ, ਉਹ ਕਹਿੰਦੇ ਵੀ ਸਾਨੂੰ ਜਦੋਂ ਸਾਡੀ ਮੈਡੀਕੇਅਰ ਲੱਗਦੀ ਸਾਨੂੰ ਫੇਰ ਕਈ ਵਾਰੀ $150 ਦੇਣਾ ਪੈਂਦਾ ਆ, ਪਰ ਦੂਜੇ ਜਿਹੜੇ ਮੈਡੀਕਲ ਫ੍ਰੀ ਲੱਗ ਜਾਂਦੇ ਆ। ਸੋ ਬਿਲਕੁਲ ਚਾਹੇ ਫੂਡ ਸਟੈਂਪ ਲੈਂਦਾ ਹੋਵੇ ਬੰਦਾ, ਚਾਹੇ ਅਨਪਲੋਇਮੈਂਟ ਲੈਂਦਾ ਹੋਵੇ, ਚਾਹੇ ਮੈਡੀਕੇਡ ਕੁਝ ਵੀ ਲੈਂਦਾ ਹੋਵੇ, ਉਹਨੂੰ ਵਰਕ ਰਿਕੁਆਇਰਮੈਂਟ ਜਾਂ ਵਲੰਟੀਅਰ ਵਰਕ ਹੋਣਾ ਚਾਹੀਦਾ ਹੈਗਾ। ਉਹਨਾਂ ਦੀ ਜਿਹੜੀ ਉਹਨਾਂ ਦੀ ਲਿਆਕਤ ਹੈਗੀ ਆ, ਜਿਹੜੀ ਉਦਾਂ ਦੀ ਐਜੂਕੇਸ਼ਨ ਆ, ਉਹਦੇ ਹਿਸਾਬ ਨਾਲ ਚਾਹੇ ਕੋਈ ਲਾਇਬ੍ਰੇਰੀ 'ਚ ਕੰਮ ਕਰੇ, ਸਕੂਲ 'ਚ ਵਲੰਟੀਅਰ ਕਰੇ, ਹਸਪੀਟਲ 'ਚ ਕਰੇ, ਕਿਤੇ ਵੀ ਆਪਣੀ ਕਮਿਊਨਿਟੀ ਕੁਛ ਨਾ ਕੁਛ ਉਹ ਜ਼ਰੂਰ ਹੋਣਾ ਚਾਹੀਦਾ ਹੈਗਾ। ਬਿਲਕੁਲ ਜਿੱਦਾਂ ਆਟਾ ਦਾਲ ਸਕੀਮ ਨਹੀਂ ਹੋਣੀ ਚਾਹੀਦੀ। ਬਿਲਕੁਲ ਵੀ ਇਹ ਚੀਜ਼ ਜਿਹੜੀ ਜ਼ਰੂਰੀ ਹੈ, ਤਾਂ ਹੀ ਕਹਿ ਲਓ ਵੀ ਮੁਲਕ ਦਾ ਸੁਧਾਰ ਵੀ ਰਹੂਗਾ, ਨਹੀਂ ਤਾਂ ਸਾਰੇ ਜਾਣੇ ਨਠੱਲੇ ਬਣਨਗੇ, ਕੋਈ ਕੰਮ ਕਰਕੇ ਜਿਹੜਾ ਰਾਜੀ ਨਹੀਂ ਰਹੂਗਾ। ਆਪਾਂ ਦੇਖਿਆ ਹੀ ਆ ਵੀ ਕਿਸ ਤਰ੍ਹਾਂ ਜਿਹੜੇ ਰੈੱਡ ਇੰਡੀਅਨ ਹੈਗੇ ਆ ਉਹ ਇੱਕ ਤਰ੍ਹਾਂ ਨਾਲ
ਉਹਨਾਂ ਨੂੰ ਜਿੱਦਾਂ ਸ਼ਰਾਬੀ ਬਣਾ ਦਿੱਤਾ ਗਿਆ ਆ, ਚਾਹੇ ਉਹ ਸਾਡਾ ਗੁਆਂਢੀ ਮੁਲਕ ਕੈਨੇਡਾ ਆ ਚਾਹੇ ਅਮਰੀਕਾ ਆ। ਕਸੀਨੋਆਂ ਦੇ ਵਿੱਚ ਜਿਹੜਾ ਉਹਨਾਂ ਨੂੰ ਲਾ ਦਿੱਤਾ ਉਹਨਾਂ ਦੇ ਏਰੀਏ 'ਚ ਰਿਜ਼ਰਵੇਸ਼ਨ ਲਾ ਕੇ ਉੱਥੇ ਕਸੀਨੋ ਬਣਾਤੇ ਆ, ਉਹ ਸ਼ਰਾਬ ਪੀ ਜਾਂਦੇ ਆ, ਪੈਸੇ ਉਹਨਾਂ ਨੂੰ ਆਈ ਜਾਂਦੇ ਆ। ਤੇ ਸੋ ਕੰਮ ਕਰਕੇ ਬਾਅਦ ਦੇ ਵਿੱਚ ਉਹ ਰਾਜੀ ਨਹੀਂ, ਨਾ ਉਹ ਪੜ੍ਹਾਈ ਵਾਲੇ ਪਾਸੇ ਨੂੰ ਧਿਆਨ ਦਿੰਦੇ ਆ। ਇੱਕ ਟ੍ਰਾਈਬ ਦਾ ਤੇ ਇਹ ਹਾਲ ਆ, ਉਹਨਾਂ ਦੇ ਵਿੱਚੋਂ 4 ਜਣਿਆਂ ਚੋਂ 3 ਜਣੇ 75% ਉਹਨਾਂ ਦਾ ਜਿਹੜੀ ਉਹ ਟ੍ਰਾਈਬ ਆ ਉਹ ਅਲਕੋਹਲਿਕ ਆ। ਤੇ ਉਹਨਾਂ ਦੀ ਮੈਂ ਦੇਖਦਾ ਸੀ ਵੀ ਜਿਹੜੀ ਉਹਨਾਂ ਦੀ ਜਿਹੜੀ ਲਾਈਫ ਐਕਸਪੈਕਟੈਂਸੀ ਆ ਉਹ ਵੀ ਬੜੀ 50-60 ਸਾਲ ਦੀ ਸੀਗੀ। ਤੇ ਆਪਾਂ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੇ ਪਿਛਲੇ ਸਮਿਆਂ 'ਚ ਸ਼ੇਅਰ ਵੀ ਕੀਤਾ ਸੀ। ਬਿਲਕੁਲ। ਤੇ ਹਰਜੋਤ ਸਿੰਘ ਜੀ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਆ, ਤੇ ਮੈਂ ਦੇਖ ਰਿਹਾ ਵੀ ਆਪਣੇ ਕੰਪਿਊਟਰ ਜਿਹੜੇ ਵਗੈਰਾ ਉਹ ਹੁਣ ਜਿਹੜੇ ਠੀਕ ਹੋ ਚੁੱਕੇ ਆ, ਆਪਾਂ ਇਸ਼ਾਰਾ ਆ ਚੁੱਕਾ ਹੈ ਉਧਰਲੇ ਪਾਸੋਂ, ਤੇ ਆਪਾਂ ਜਲਦੀ ਤੁਹਾਨੂੰ ਹੁਣ ਸਟੂਡੀਓ ਦੇ ਵਿੱਚ ਮੁੜ ਕੇ ਵਾਪਸ ਮਿਲਦੇ ਆ। ਜਿੰਨੇ ਵੀ ਸਰੋਤੇ ਇਸ ਟਾਈਮ ਆਪਣੇ ਨਾਲ ਜੁੜੇ ਹੋਏ ਨੇ, ਚਾਹੇ ਫੇਸਬੁੱਕ ਦੇ ਜ਼ਰੀਏ ਚਾਹੇ ਆਪਣੇ ਰੇਡੀਓ ਸੈਟਸ ਦੇ ਜ਼ਰੀਏ, ਵੱਖ-ਵੱਖ AM ਹਰ ਇੱਕ ਸਾਧਨਾਂ ਦੇ ਨਾਲ, ਤੇ ਬਸ ਅਸੀਂ ਤੁਹਾਨੂੰ ਮਿਲਦੇ ਆ ਇੱਕ ਛੋਟੀ ਜੀ ਜਿਹੜੇ ਜੀ ਬ੍ਰੇਕ ਤੋਂ ਬਾਅਦ ਦੇ ਵਿੱਚ। ਤੇ ਜਿਹੜਾ ਅਪਡੇਟ ਅਮਰੀਕਾ ਲਾਈਵ ਆ ਉਸ ਨੂੰ ਆਪਾਂ ਜਿਹੜਾ ਆ ਦੁਬਾਰਾ ਤੋਂ ਜਿਹੜਾ ਮੁੜ ਕੇ ਦੁਬਾਰਾ ਜਿਹੜਾ ਉਸ ਨੂੰ ਸ਼ੁਰੂ ਕਰਾਂਗੇ। ਇਦਾਂ ਹੀ ਫੇਸਬੁੱਕ ਵਾਲਿਓ ਤੁਸੀਂ ਵੀ ਜਿਹੜਾ ਜੁੜੇ ਰਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ।